ਮੈਟਾ ਇੰਸਟਾਗ੍ਰਾਮ ਦੀ ਜਿਹੜੀ ਪੇਰੈਂਟ ਕੰਪਨੀ ਆ, ਟੀਨਏਜਰਸ ਖਾਸ ਕਰਕੇ ਜਿਹੜੀਆਂ ਕੁੜੀਆਂ ਆ, ਉਹਨਾਂ ਦੇ ਲਈ ਬੜਾ ਹਾਰਮਫੁਲ ਇਹਨਾਂ ਦਾ ਐਲਗੋਰਿਦਮ ਰਿਹਾ ਆ। ਉਹਨਾਂ ਨੂੰ ਹੈਲਥ ਸਮੱਸਿਆਵਾਂ, ਮੈਂਟਲ ਸਮੱਸਿਆਵਾਂ, ਇੱਥੋਂ ਤੱਕ ਕਿ ਕਈਆਂ ਨੇ ਆਪਣੇ ਆਪ ਨੂੰ ਵੀ ਮਾਰ ਮੁਕਾਇਆ। ਇਸ ਜੀ। ਐਲਗੋਰਿਦਮ ਦੇ ਜਿਹੜੀ ਉਹ ਚੱਲਦੇ ਐਲਗੋਰਿਦਮ ਤਾਂ ਆਪਾਂ ਕਹਿ ਰਹੇ ਹਾਂ ਵੀ ਮੇਨ ਜਿਹੜਾ ਉਹਨਾਂ ਨੂੰ ਫੀਡਬੈਕ ਆਪਣੀ ਜ਼ਿੰਦਗੀ ਦੀ ਉਸ ਦੇ ਆਧਾਰ ਦੇ ਉੱਤੇ ਉਹ ਚੱਲਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਸੀ ਤੇ ਉਹਦਾ ਨੈਗੇਟਿਵ ਇਫੈਕਟ ਬਹੁਤ ਸੀਗਾ। 4 ਸੂਬਿਆਂ ਦੇ ਵਿੱਚ ਫੈਡਰਲ ਟ੍ਰਾਇਲ ਚੱਲ ਰਿਹਾ ਆ, ਤਕਰੀਬਨ 1.4 ਟ੍ਰਿਲੀਅਨ ਡਾਲਰ ਦਾ, ਵੀ ਬੱਚਿਆਂ ਨੂੰ ਇਹਨਾਂ ਨੇ ਨੁਕਸਾਨ ਪਹੁੰਚਾਇਆ ਆ ਤੇ ਇੱਕ ਨਸ਼ੀਲੇ ਪਦਾਰਥਾਂ ਨੂੰ ਅਡਿਕਟਿਵ ਜਿਹੜੀ ਉਹ ਹੈਗੀ ਆ। ਸੋ ਇਹ ਇਸ ਟਾਈਮ ਮਸਲਾ ਜਿਹੜਾ ਆ ਹਰਵਿੰਦਰ ਸਿੰਘ ਬਣਿਆ ਪਿਆ ਆ। ਕਿੱਧਰ ਨੂੰ ਜਾਂਦੀ ਲੱਗਦੀ ਹੈ ਗੱਲ, ਖਾਸ ਕਰਕੇ ਉਦੋਂ ਜਦੋਂ ਇਹ ਮਲਟੀ ਟ੍ਰਿਲੀਅਨ ਡਾਲਰ ਇਹ ਆਪ ਖੁਦ ਕੰਪਨੀਆਂ ਆ ਟੀਨ ਅਕਾਊਂਟਸ ਵੀ ਲੈ ਕੇ ਆਏ ਆ, ਪ੍ਰਸ਼ਾਸਨ ਦੇ ਨਾਲ ਵੀ ਬੜੀ ਨੇੜਤਾ ਜਿਹੜੀ ਉਹ ਹੈਗੀ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ, ਕਿਵੇਂ ਦੇਖਦੇ ਹੋ ਕਿੱਧਰ ਨੂੰ ਜਾਊਗੀ ਇਹ ਗੱਲ? ਕਿੱਧਰ ਨੂੰ ਜਾਊ ਉਹਦੇ ਬਾਰੇ ਤੇ ਬਾਅਦ ਵਿੱਚ ਆਪਾਂ ਗੱਲ ਕਰਦੇ ਹਾਂ। ਪਹਿਲਾਂ ਗੱਲ ਕਰਦੇ ਕਿ ਹੈ ਕੀ ਹੈ। ਵੈਸੇ ਆਪਣੇ ਡੈਡੀਕੇਟਿਡ ਨਾ ਆਪਾਂ ਕਿੰਨੇ ਟਾਕ ਸ਼ੋ ਕੀਤੇ ਆ, ਮੈਨੂੰ ਚੇਤਾ ਕਿ 5 ਤਾਂ ਘੱਟੋ ਘੱਟ ਆਪਾਂ ਟਾਕ ਸ਼ੋ ਕੀਤੇ ਆ ਸੋਸ਼ਲ ਮੀਡੀਆ ਐਡਿਕਸ਼ਨ ਦੇ ਉੱਪਰ ਪਿਛਲੇ 3-3.5 ਸਾਲਾਂ ਦੇ ਵਿੱਚ। ਉਹਦੇ ਵਿੱਚ ਰਾਜ ਕਰਨ ਆਪਾਂ ਇਹ ਗੱਲ ਕਰਦੇ ਕਿ ਆਪਾਂ ਭਾਵੇਂ ਸਿਆਣਾ ਹੋਏ, ਪਹਿਲੀ ਗੱਲ ਤਾਂ ਭਾਵੇਂ ਕੋਈ ਸਿਆਣਾ ਹੋਏ ਭਾਵੇਂ ਨਿਆਣਾ, ਹਰ ਜਗ੍ਹਾ ਦੇ ਉੱਤੇ ਹਰ ਬੰਦਾ ਹੀ ਆਲਮੋਸਟ ਹੁਣ ਸੋਸ਼ਲ ਮੀਡੀਆ ਦਾ ਕਿਸੇ ਨਾ ਕਿਸੇ ਤਰੀਕੇ ਅਡਿਕਟ ਆ। ਅਡਿਕਟ ਵਰਡ ਸਟਰੋਂਗ ਵਰਡ ਆ, ਪਰ ਫਿਰ ਵੀ ਜਾਂ ਪ੍ਰਭਾਵ ਜਿਹੜਾ ਉਹ ਕਬੂਲਦਾ ਸੋਸ਼ਲ ਮੀਡੀਆ ਦਾ। ਸੋ ਓਕਲੈਂਡ ਕੈਲੀਫੋਰਨੀਆ ਦੇ ਵਿੱਚ ਏਰੀਏ ਦੇ ਵਿੱਚ ਮੈਟਾ ਦੇ ਖਿਲਾਫ ਇੱਕ ਮੇਜਰ ਫੈਡਰਲ ਟ੍ਰਾਇਲ ਜਿਹੜਾ ਉਹ ਸ਼ੁਰੂ ਹੋਣ ਡਿਆ, ਜਿਹਦੇ ਵਿੱਚ ਕੈਲੀਫੋਰਨੀਆ, ਕੋਲੋਰਾਡੋ, ਕੰਟਕੀ ਤੇ ਨਿਊ ਜਰਸੀ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੇ ਦੋਸ਼ ਲਾਇਆ ਕਿ ਫੇਸਬੁੱਕ, ਇੰਸਟਾਗ੍ਰਾਮ, ਬਾਏ ਦ ਵੇ ਪੇਰੈਂਟ ਕੰਪਨੀ ਤੁਸੀਂ ਇੰਸਟਾਗ੍ਰਾਮ ਤੇ ਕਹੀਏ, ਫੇਸਬੁੱਕ ਤੇ ਵਟਸਐਪ ਨੂੰ ਵੀ ਇਹੀ ਓਨ ਕਰਦੇ ਆ, ਮੈਟਾ ਹੀ ਓਨ ਕਰਦਾ। ਫੇਸਬੁੱਕ ਤੇ ਇੰਸਟਾਗ੍ਰਾਮ ਦੇ ਕਹਿੰਦੇ ਕੁਝ ਫੀਚਰ ਆ ਜਿਹੜੇ ਬੱਚਿਆਂ ਨੂੰ ਤੇ ਟੀਨਏਜਰ ਨੂੰ ਨਾ ਕੰਪਲਸਿਵ ਯੂਜ਼ ਵੱਲ, ਐਡਿਕਸ਼ਨ ਦੀ ਮੈਂ ਜਿਹੜੀ ਗੱਲ ਕਰਦੀ ਉਹਦੇ ਵੱਲ ਧੱਕਣ ਦੇ ਲਈ ਜਾਣ ਬੁੱਝ ਕੇ ਡਿਜ਼ਾਈਨ ਕੀਤੇ ਗਏ ਹੈ ਨਾ। ਕਈ ਵਾਰ ਹੁਣ ਨਾ ਇਹਦੇ ਵਿੱਚ ਆਪਾਂ ਇਹ ਗੱਲ ਇੰਪੋਰਟੈਂਟ ਸਾਡੇ ਲਈ ਸਮਝਣ ਲਈ ਇਸ ਲਈ ਕਿਉਂਕਿ ਹੁਣ ਤੇ ਇੱਕ ਪਬਲਿਕ ਰੈਕਡ ਵੀ ਆ। ਆਪਾਂ ਜਦੋਂ ਇਹਦੇ ਬਾਰੇ ਟਾਕ ਸ਼ੋ ਨੂੰ ਚੰਗੀ ਤਰ੍ਹਾਂ ਖੋਲ੍ਹਿਆ ਸੀ ਤੇ ਆਪਾਂ ਉਹਦੇ ਵਿੱਚ ਇਹ ਗੱਲ ਕਰਦੇ ਸੀ ਕਿ ਜਿਹੜਾ ਉਹਦਾ ਬਲੂ ਸਕਾਈ ਬਲੂ ਡਿਜ਼ਾਈਨ ਆ ਜਾਂ ਉਹਨਾਂ ਦੇ ਐਜਿਸ ਜਿਸ ਤਰੀਕੇ ਨਾਲ ਬਣਾਏ ਉਹ ਜਾਣ ਕੇ ਸੌਫਟਵੇਅਰ ਵੀ ਇਸ ਤਰ੍ਹਾਂ ਕਿ ਵੀ ਵੱਧ ਤੋਂ ਵੱਧ ਜਿਹੜਾ ਟਾਈਮ ਆ ਤੁਹਾਨੂੰ ਸੋਸ਼ਲ ਮੀਡੀਆ ਤੇ ਤੁਸੀਂ ਸਪੈਂਡ ਕਰੋ ਹਾਰਡਵੇਅਰ ਦੇ ਹਿਸਾਬ ਦੇ ਨਾਲ, ਬਲੂ ਲਾਈਟ ਹੈ ਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਸੋ ਉਹਦੇ ਵਿੱਚ ਉਹਨੇ ਇਹ ਕਿ ਐਲੀਗੇਸ਼ਨ ਇਹ ਲਾਇਆ ਕਿ ਮੈਟਾ ਨੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵੀ ਜਿਹੜਾ ਡੇਟਾ ਵਾ ਉਹਨਾਂ ਦੇ ਮਾਂ-ਪਿਓ ਦੀ ਕੰਸੈਂਟ ਤੋਂ ਬਿਨਾਂ ਕਲੈਕਟ ਕੀਤਾ। ਤੇ ਉਹਦੇ ਆ ਕਿ ਮੈਟਾ ਨੇ ਪੇਰੈਂਟਸ ਤੇ ਲਾਅ ਮੇਕਰ ਸਾਹਮਣੇ, ਕਿਉਂਕਿ ਜਦੋਂ ਪਿੱਛੇ ਜਿਹਨਾਂ ਦੀ ਟ੍ਰਾਇਲ ਹੁੰਦੇ ਰਹਿੰਦੇ ਆ, ਉਹਨਾਂ ਨੇ ਜਦੋਂ ਟ੍ਰਾਇਲ ਦੇ ਵਿੱਚ ਮੈਟਾ ਨੇ ਆਪਣਾ ਪੱਖ ਰੱਖਿਆ, ਉਹਨਾਂ ਕਿਹਾ ਵੀ ਸਾਡੇ ਜਿਹੜੇ ਪਲੈਟਫਾਰਮਸ ਆ ਸੇਫ ਆ ਤੇ ਪਰ ਜਦੋਂ ਕੰਪਨੀ ਦੇ ਅੰਦਰਲੀ ਇਨਫੋਰਮੇਸ਼ਨ ਦੇਖੀ ਪੋਟੈਂਸ਼ੀਅਲ ਹਾਰਮਸ ਦੀ, ਤੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਕੰਸਰਨਸ ਆ ਜਿਹੜੇ ਉਹਨਾਂ ਦੇ ਡਾਕੂਮੈਂਟਡ ਪਾਏ ਗਏ। ਠੀਕ ਆ। ਸੋ ਕਹਿੰਦਾ ਮਤਲਬ ਵੀ ਜੋ ਹਾਥੀ ਦੇ ਦੰਦ ਬਾਹਰ ਦਿਖਾਉਣ ਨੂੰ ਹੋਰ ਸੀ ਤੇ ਖਾਣ ਨੂੰ ਹੋਰ ਸੀ। ਸੋ ਇਹ ਚੀਜ਼ ਇਹਦੇ ਉੱਤੇ ਜਿਹੜੀ ਇਹਨਾਂ ਉੱਤੇ ਦੋਸ਼ ਜਿਹੜੇ ਆ ਉਹ ਲੱਗ ਰਹੇ ਆ। ਤੇ ਮੈਟਾ ਅੱਗੋਂ ਇਹ ਕਹਿੰਦਾ ਵੀ ਨਹੀਂ, ਇਹ ਗੱਲ ਠੀਕ ਨਹੀਂ ਆ, ਉਹ ਐਲੀਗੇਸ਼ਨ ਆਫ ਕੋਰਸ ਡਿਨਾਈ ਕਰਦਾ, ਉਹ ਸਟਰੋਂਗਲੀ ਉਹਨੂੰ ਕਹਿੰਦੇ ਸੀ ਡਿਫੈਂਡ ਕਰਾਂਗੇ। ਪਰ ਹੁਣ ਇਹਦੇ ਵਿੱਚ ਇਹ ਆ ਕਿ ਕੰਪਨੀ ਦੇ ਕਹਿੰਦੇ ਵੀ ਜਿਹੜੀ ਇਹ ਸਟੇਟਸ ਜਿਹੜੇ 4 ਆ ਸਾਡੇ ਖਿਲਾਫ ਇਹ ਰੀਅਲ ਵਰਲਡ ਹਾਰਮ ਆ, ਇਹਨੂੰ ਐਸਟੈਬਲਿਸ਼ ਨਹੀਂ ਕੀਤਾ ਜਾ ਸਕਦਾ। ਤੇ ਜਿਹੜੀ ਫਾਈਨੈਂਸ਼ੀਅਲ ਡਿਮਾਂਡ ਦੀ ਗੱਲ ਕਰ ਰਹੇ ਆ 1.4 ਟ੍ਰਿਲੀਅਨ ਦੀ, ਇਹ ਬਹੁਤ ਜ਼ਿਆਦਾ ਡਿਸਪ੍ਰੋਪੋਰਸ਼ਨੇਟ ਆ, ਮਤਲਬ ਕਿ ਇੰਨੀ ਕੋਈ ਹੈ ਨਹੀਂ ਆ। ਉਹਨੇ ਇਹ ਵੀ ਕਿਹਾ ਵੀ ਦੇਖੋ ਜਿਹੜੇ ਟੀਨ ਅਕਾਊਂਟ ਵੀ ਅਸੀਂ ਬਣਾਏ ਆ ਉਹ ਪੇਰੈਂਟ ਦੀ ਸੁਪਰਵਿਜ਼ਨ ਦੇ ਥੱਲੇ ਤੇ ਹੋਰ ਵੀ ਸੇਫਟੀ ਟੂਲ ਆ ਜਿਨ੍ਹਾਂ ਵਿੱਚ ਅਸੀਂ ਬਹੁਤ ਜ਼ਿਆਦਾ ਜਿਹੜੀ ਇਨਵੈਸਟਮੈਂਟ ਉਹ ਕੀਤੀ ਹੋਈ ਆ। ਤੇ ਹੁਣ ਇਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਕਿ 1.4 ਟ੍ਰਿਲੀਅਨ ਡਾਲਰ ਇਨਵੈਸਟਮੈਂਟ ਜਿਹੜਾ ਫਾਈਨ ਆ ਉਹਦਾ ਵੇਖੋ ਆਰਡਰ ਨਹੀਂ ਹੋਇਆ, ਉਹਨਾਂ ਦੇ ਖਿਲਾਫ ਇਹ ਜਿਹੜੀ ਆ ਚਾਰਜ ਮੰਗ ਸ਼ੀਟ ਰੱਖੀ ਆ ਵੀ ਇੰਨੇ ਮਿਲਣੇ ਮੰਗ ਚਾਹੀਦੇ। ਰੱਖੀ ਹੈ ਨਹੀਂ, ਹੈ ਨਾ, ਥਿਓਰੈਟੀਕਲ ਕੈਲਕੂਲੇਸ਼ਨ ਆ। ਜਿਹੜੀ ਸਟੇਟਸ ਦਾ ਨੇ ਇਹ ਕੈਲਕੂਲੇਸ਼ਨ ਇਦਾਂ ਐਸਟੀਮੇਟ ਕੀਤੀ ਵੀ ਜਿੰਨੀਆਂ ਵਾਇਓਲੇਸ਼ਨ ਹੋਈਆਂ ਉਹਨਾਂ ਨੇ ਕੰਜ਼ਿਊਮਰ ਪ੍ਰੋਟੈਕਸ਼ਨ ਲਾਅ ਦੇ ਥੱਲੇ ਹੋਈਆਂ, ਉਹਨਾਂ ਵਿੱਚ ਜਿੰਨੀਆਂ ਪੈਨਲਟੀਜ਼ ਉਹਨੂੰ ਮਲਟੀਪਲਾਈ ਕਰਕੇ ਨੰਬਰ ਕੈਲਕੂਲੇਟ ਕੀਤਾ। ਤੇ ਤੁਸੀਂ ਕਿਹਾ ਨਾ ਜਿਹੜੀ ਅਖੀਰ ਵਿੱਚ ਸਵਾਲ ਪੁੱਛਿਆ ਸੀ ਵੀ ਇਹਨਾਂ ਦਾ ਬਣੂਗਾ ਕੀ? ਬਣੂਗਾ ਤੇ ਇਹ ਆ ਕਿ ਆਫ ਕੋਰਸ ਹੁਣ ਇਹਦਾ ਕੇਸ ਚੱਲੂਗਾ, ਪਰ ਜੇ ਕੇਸ ਜਿੱਤ ਵੀ ਜਾਂਦੇ ਆ ਤੇ ਫਿਰ ਵੀ 1.4 ਟ੍ਰਿਲੀਅਨ ਡਾਲਰ ਦੀ ਰਾਜ ਮੈਨੂੰ ਲੱਗਦਾ ਨਹੀਂ ਕਿਸੇ ਨਾ ਕਿਸੇ ਵੀ ਤਰੀਕੇ ਇਹ ਜਿਹੜੀ ਪੈਨਲਟੀ ਆ ਇਹ ਇਹਨਾਂ ਦੇ ਉੱਤੇ ਆਇਦ ਹੋਏਗੀ। ਇਹ ਬੜੀ ਅਨਯੂਜੂਅਲ ਜੀ ਗੱਲ ਹੋਊਗੀ ਨਹੀਂ ਕਿਉਂਕਿ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਰਵਿੰਦਰ, ਜੀ। 600 ਮਿਲੀਅਨ ਡਾਲਰ ਦੀ ਹੁਣੇ ਇੱਕ ਟਰੱਕਿੰਗ ਕੰਪਨੀ ਆਈ ਥਿੰਕ ਲੈਂਡਸ ਦਾ ਨਹੀਂ ਜੀ। CH ਰੋਬਿਨਸਨ ਉਹਦੇ ਉਲਟ ਜਿਹੜੀ ਉਹ ਆਈ ਸੀ ਜੀ। ਵੀ ਉਹਨਾਂ ਦਾ ਇੱਕ ਬੰਦਾ ਜਿਹੜਾ
ਟਰੱਕ ਲਈ ਜਾਂਦਾ ਸੀ ਗਾਂ, ਡਬਲ ਬ੍ਰੋਕਰੇਜ ਜਿਹੜੀ ਹੋਈ ਸੀ ਤੇ ਉਹਦੇ ਦੁਆਰਾ ਮੌਤ ਹੋ ਗਈ ਸੀ ਕਿਸੇ ਦੇ ਐਕਸੀਡੈਂਟ। ਸੋ ਬ੍ਰੋਕਰ ਨੂੰ ਉਸ ਦੇ ਵਿੱਚ ਲਾਇਬਲ ਮੇਨ ਨੂੰ ਬਣਾਇਆ ਗਿਆ ਸੀਗਾ। ਸੋ $600 ਮਿਲੀਅਨ ਦਾ ਵਰਡਿਕਟ ਜਿਊਰੀ ਦੇ ਸਕਦੀ ਆ ਤੇ 1.4 ਟ੍ਰਿਲੀਅਨ ਹੈ ਤਾਂ ਉਹ ਤੋਂ ਬਹੁਤ ਜ਼ਿਆਦਾ ਦੂਰ। ਬਟ ਜਿੱਦਾਂ ਦੇ ਹਾਲਾਤ ਬਣੇ ਪਏ ਆ, ਜਿੱਦਾਂ ਦੇ ਜਿਊਰੀ ਵਾਲੇ ਵੀ ਹਰਵਿੰਦਰ ਤੰਗ ਆਏ ਹੋਣੇ ਆ, ਉਹਨਾਂ ਦੇ ਵੀ ਗਾਂ ਪੇਰੈਂਟਸ ਆ, ਬੜਾ ਪ੍ਰੈਜੁਡਿਸ ਵੀ ਹੁੰਦਾ ਆ ਇਹ ਸਾਰੀਆਂ ਚੀਜ਼ਾਂ। ਪ੍ਰੈਜੁਡਿਸ ਹੁੰਦਾ ਰਾਜਗਨ, ਪਰ ਇਹਦੇ ਵਿੱਚ ਇਹ ਚੀਜ਼ ਰੱਖਣ ਵਾਲੀ ਹੈ ਨਾ ਧਿਆਨ ਵਿੱਚ ਵੀ $1.4 ਟ੍ਰਿਲੀਅਨ ਜਿਹੜੀ ਆ ਇਹ ਤਾਂ ਪੂਰੀ ਮੈਨੂੰ ਲੱਗਦਾ ਕਿ 1.4 1.5 ਟ੍ਰਿਲੀਅਨ ਦੇ ਆਸ-ਪਾਸ ਤੇ ਮੈਟਾ ਦੀ ਆਪਣੀ ਪੂਰੀ ਮਾਰਕੀਟ ਵੈਲਿਊ ਆ। ਏਦਾਂ ਹੀ ਸੋ ਏਦਾਂ ਹੀ। ਉਹ ਇੰਨਾ ਜ਼ਿਆਦਾ ਵੱਡਾ ਜਿਹੜਾ ਫਾਈਨ ਆ, ਕਹਿਣ ਦਾ ਮਤਲਬ ਵੀ ਇਹ ਵੀ ਨਹੀਂ, ਕਿਉਂਕਿ ਇਹਦੇ ਵਿੱਚ ਕਈ ਤਰ੍ਹਾਂ ਦੇ ਹੋਰ ਵੀ ਚੀਜ਼ਾਂ ਜਿਹੜੀਆਂ ਉਹ ਪਲੇ ਕਰਦੀਆਂ ਹੈ ਕਿ ਪੂਰੀ ਦੁਨੀਆ ਦੇ ਉੱਤੇ ਮੈਟਾ ਦਾ, WhatsApp ਦਾ, Instagram ਦਾ ਦਬਦਬਾ, ਕਿੰਨੀਆਂ ਜਿਹੜੀਆਂ ਸਟੇਟਸ ਆ ਇਹਦੇ ਨਾਲ ਉਲਟਾਈਆਂ ਗਈਆਂ ਤੇ ਕੋਈ ਵੀ ਕਿਸੇ ਵੀ ਕੰਟਰੀ ਦਾ ਜਿਹੜਾ ਇਕੋਸਿਸਟਮ ਆ ਆਪਣੇ ਇਦਾਂ ਦੀ ਕੰਪਨੀਜ਼ ਨੂੰ ਟੂ ਬਿਗ ਟੂ ਫੇਲ ਵਾਲੀ ਗੱਲ ਆ, ਉਹਨੇ ਇੰਨਾ ਜ਼ਿਆਦਾ ਫਾਈਨ ਨਹੀਂ ਕਰੂਗਾ, ਕਦੇ ਵੀ ਨਹੀਂ ਕਰੂਗਾ। ਇਹ ਚੀਜ਼ ਆਪਾਂ ਨੂੰ ਧਿਆਨ ਰੱਖਣ ਦੀ ਜੇ ਲੋੜ ਹੈ। ਕਰ ਵੀ ਦਊਗੀ ਹੇਠਲੀ ਅਦਾਲਤ ਉਤਲੀ ਅਦਾਲਤ ਦੇ ਵਿੱਚ ਜਾਣਗੇ, ਵਾਈਜ਼ ਹੋ ਜਾਂਦੇ ਨਾਲੇ ਆ। ਦੂਸਰੀ ਗੱਲ, ਇਹਨਾਂ ਦੇ ਵੱਡੀਆਂ ਪਾਕਟਸ ਹੁੰਦੀਆਂ ਇਹਨਾਂ ਦੀਆਂ। ਸੋ ਕਈ ਤਰ੍ਹਾਂ ਦੇ ਸਟ੍ਰੈਟੇਜਿਕ ਮੂਵਸ ਕਰਕੇ ਕਿਉਂਕਿ ਫਸੇ ਕੜਕੀ ਵਿੱਚ ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈ। ਇਹ ਚੀਜ਼ਾਂ ਤੇ ਹੁਣ ਸਾਡੇ ਵਰਗੇ ਜਿਹੜੇ ਲੋਕ ਆ ਉਹ ਵੀ ਇਹ ਚੀਜ਼ ਨੂੰ ਚੰਗੀ ਤਰੀਕੇ ਦੇ ਨਾਲ ਸਮਝਦੇ ਆ ਤੇ ਗਵਰਨਮੈਂਟਸ ਦੇ ਵਿੱਚ ਜਿਹਨਾਂ ਕੋਲ ਇੰਨਾ ਪੈਸਾ ਹੁੰਦਾ ਜਾਂ ਉਹਨਾਂ ਕੋਲ ਇੰਨਾ ਡੇਟਾ ਹੁੰਦਾ ਐਨਾਲਿਸਿਸ ਕਰਨ ਦਾ, ਉਹਨਾਂ ਨੂੰ ਇਹ ਚੀਜ਼ਾਂ ਨਾ ਪਤਾ ਹੋਣਗੀਆਂ, ਰਾਈਟ। ਸੋ ਪਰ ਇਹ ਗੱਲ ਇਹ ਆ ਕਿ ਇਹ ਗੱਲਬਾਤ ਸਾਡੇ ਲਈ ਇੱਥੇ ਕਰਨ ਦੇ ਲਈ ਜ਼ਰੂਰੀ ਕਿਉਂ ਹੈ ਨਾ, ਉਹ ਗੱਲ ਇਹ ਵੀ ਕਿ ਇੰਟਰਨੈਟ ਕੰਪਨੀਜ਼ ਆ ਕਈ ਸਾਲਾਂ ਤੋਂ ਇਹ ਕਹਿੰਦੀਆਂ ਆ ਰਹੀਆਂ ਕਿ ਉਹਨਾਂ ਦੇ ਜਿਹੜੇ ਕੰਟੈਂਟ ਦੇ ਉਹ ਪਬਲਿਸ਼ਰ ਨਹੀਂ, ਉਹ ਸਿਰਫ ਪਲੇਟਫਾਰਮ ਆ। ਤੇ ਪਰ ਹੁਣ ਇਹਦੇ ਵਿੱਚ ਇਹ ਹੈ ਕਿ ਜਿਹੜੇ ਲਾਅ ਸੂਟ ਆ ਉਹ ਇਕੱਲੀ ਇੰਡੀਵਿਜੂਅਲ ਪੋਸਟ ਤੇ ਵੀਡੀਓ ਨੂੰ ਟਾਰਗੇਟ ਨਹੀਂ ਕਰਦਾ, ਪ੍ਰੋਡਕਟ ਤੇ ਡਿਜ਼ਾਈਨ ਨੂੰ ਸੈਲਫ ਟਾਰਗੇਟ ਕਰਦਾ, ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਦਾ ਜਿਨ੍ਹਾਂ ਦਾ ਡਿਜ਼ਾਈਨ ਇਜ਼ ਮੇਡ ਪਲੇਟਫਾਰਮ। ਇਨ ਇਨਫਿਨਿਟੀ। ਉਹਦੇ ਵਿੱਚ ਮਿਸਾਲ ਦੇ ਤੌਰ ਤੇ ਤੁਸੀਂ ਕਹਿ ਲਓ ਕਿ ਸਕਰੋਲਿੰਗ ਮੁੱਕਦੀ ਨਹੀਂ, ਤੁਸੀਂ ਇੱਕ ਵਾਰ ਸਕਰੋਲਿੰਗ ਸ਼ੁਰੂ ਕਰ ਦਿਓ, ਉਹਨੂੰ ਇਨਫਾਈਨਾਈਟ ਸਕਰੋਲਿੰਗ ਦਾ ਨਾਮ ਦਿੱਤਾ ਜਾਂਦਾ ਨਾ, ਸਕਰੋਲਿੰਗ ਕਦੇ ਨਹੀਂ ਖਤਮ ਹੁੰਦੀ। ਫਿਰ ਆਟੋ ਪਲੇ ਦਾ ਫੀਚਰ ਆ, ਡੂਮ ਸਕਰੋਲਿੰਗ ਡੂਮ ਸਕਰੋਲਿੰਗ ਦਾ ਨਾਮ ਦਿੱਤਾ ਜਾਂਦਾ ਹੈ ਨਾ। ਆਟੋ ਪਲੇ ਹੈ, ਜਿੱਥੋਂ ਇੱਕ ਵੀਡੀਓ ਖਤਮ ਹੁੰਦੀ ਨਾਲ ਹੀ ਅਗਲੀ ਆਪਣੇ ਆਪ ਸ਼ੁਰੂ ਹੋ ਜਾਂਦੀ ਹੈ। ਤੇ ਜਿਹੜੇ ਨੋਟੀਫਿਕੇਸ਼ਨ ਨਹੀਂ ਤਾਂ ਉਹੀ ਰਿਪੀਟ 'ਚ ਚੱਲੀ ਜਾਊਗੀ। ਹਾਂਜੀ, ਤੇ ਨੋਟੀਫਿਕੇਸ਼ਨਾਂ ਜਿਹੜੀਆਂ ਉਹ ਵਾਰ-ਵਾਰ ਤੁਹਾਨੂੰ ਕਹਿੰਦੀਆਂ ਐਪ ਦੇ ਵਿੱਚ ਵਾਪਸ ਬੁਲਾਓ। ਮਿਸਾਲ ਦੇ ਤੌਰ ਤੇ ਅੱਜਕੱਲ੍ਹ ਜਦੋਂ ਮੈਂ ਫੇਸਬੁੱਕ ਬਹੁਤ ਘੱਟ ਯੂਜ਼ ਕਰਨਾ, ਪਰ ਜਦੋਂ ਮੈਂ ਸ਼ੁਰੂ 'ਚ ਉਹਨੂੰ ਛੱਡਿਆ ਸੀ ਤੇ ਉਹਦੇ ਵਿੱਚ ਕੀ ਹੁੰਦਾ ਕਿ ਮੈਂ ਉਹਨੂੰ ਨਾ ਸਾਈਨ ਆਊਟ ਕਰਤਾ ਸਭ ਕੁਛ, ਜਦੋਂ ਨਵਾਂ-ਨਵਾਂ ਛੱਡਣ ਦੀ ਕੋਸ਼ਿਸ਼ ਕੀਤੀ, ਕਈ ਸਾਲ ਪਹਿਲਾਂ ਦੀ ਗੱਲ ਆ। ਤੇ ਉਹਦੇ ਵਿੱਚ ਕੀ ਹੁੰਦਾ ਕਿ ਪਹਿਲਾਂ ਮੈਨੂੰ ਨੋਟੀਫਿਕੇਸ਼ਨਾਂ ਆ ਜਾਂਦੀਆਂ ਸੀ, ਹੈਨਾ, ਕਿ ਇਹਦੇ ਉੱਤੇ ਫਲਾਣੇ ਬੰਦੇ ਨੇ ਆਹ ਕੀਤਾ, ਕਿਸੇ ਨੇ ਹੈਨਾ, ਕਮੈਂਟ ਕਰਤਾ, ਕਿਸੇ ਨੇ ਇਹਦੇ ਤੇ ਕਮੈਂਟ ਕੀਤਾ, ਹੈਨਾ, ਉਹਨੂੰ ਤੁਸੀਂ ਦੇਖੋ। ਫਲਾਣਾ ਬੰਦਾ ਤੁਹਾਨੂੰ ਮਿਸ ਕਰ ਰਿਹਾ ਉਹਦੇ ਉੱਤੇ, ਹੈਨਾ। ਫਲਾਣੇ ਬੰਦੇ ਨੇ ਬੜੀ ਇੰਟਰਸਟਿੰਗ ਗੱਲ ਕੀਤੀ ਆ ਉਹਦੇ ਉੱਤੇ, ਹੈਨਾ, ਕੀਪ ਐਡ ਵਾਟ ਯੂਅਰ ਥਾਟਸ ਆਰ ਔਨ ਇਟ, ਇੱਦਾਂ ਦੀ ਗੱਲਾਂ। ਉਹ ਐਗਜ਼ੈਕਟਲੀ ਸੇਮ ਤਾਂ ਨਹੀਂ, ਪਰ ਇੰਟੈਂਟ ਉਹਦਾ ਇੱਦਾਂ। ਤੇ ਉਹ ਤੋਂ ਗੇਜ ਕਰਨਾ ਤੁਹਾਨੂੰ ਬੇਸਿਕਲੀ। ਹਾਂਜੀ। ਸੋ ਉਹ ਬੇਸਿਕਲੀ ਕਈ ਜਿਹੜਾ ਵੀ ਰਾਹ ਰਸਤੇ ਦੇ ਨਾਲ ਤੇ ਤੁਹਾਡੇ ਜਿਹੜੇ ਉਹਨੇ ਦੇਖਿਆ ਹੁੰਦਾ ਹਿਸਟਰੀ ਤਾਂ ਉਹਨਾਂ ਦੇ ਕੋਲ ਹੁੰਦੀ ਆ ਕਿ ਕਿਹੜੇ ਬੰਦੇ ਨੇ ਤੁਸੀਂ ਵੱਧ ਲਾਈਕ ਕੀਤਾ ਹੁੰਦਾ, ਕਿਹਦੀਆਂ ਵੀਡੀਓਜ਼ ਨੂੰ ਤੁਸੀਂ ਜ਼ਿਆਦਾ ਦੇਖਿਆ ਹੁੰਦਾ, ਉਹਦੀ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਜ਼ਿਆਦਾ ਹੁੰਦੀ ਹੈ, ਤੁਹਾਡੇ ਬੇਸਿਕਲੀ ਤੁਹਾਨੂੰ ਬਾਰ-ਬਾਰ ਵਾਪਸ ਰਿਮਾਈਂਡ ਕਰਾਇਆ ਜਾਂਦਾ। ਹਾਂਜੀ, ਤੇ ਰਿਕਮੈਂਡੇਸ਼ਨ ਐਲਗੋਰਿਥਮ ਉਹੀ ਕੰਟੈਂਟ ਦਿਖਾਉਂਦੇ ਆ ਜਿਹਦੇ ਵਿੱਚ ਤੁਸੀਂ ਜ਼ਿਆਦਾ ਐਂਗੇਜ ਕਰਦੇ ਹੋ। ਮਿਸਾਲ ਦੇ ਤੌਰ ਤੇ ਤੁਸੀਂ ਪੰਜਾਬ ਦੀਆਂ ਖਬਰਾਂ ਜ਼ਿਆਦਾ ਵੇਖਦੇ ਹੋ, ਤੁਹਾਨੂੰ ਉਹਨੇ ਪੰਜਾਬ ਦੀਆਂ ਖਬਰਾਂ ਦਿਖਾਈ ਜਾਣੀਆਂ, ਯੂਜ਼ਰ ਦੀ ਇੰਗੇਜਮੈਂਟ ਦੇ ਵਾਸਤੇ, ਹੈ ਨਾ, ਪ੍ਰੋਬੇਬਿਲਿਟੀ ਤੁਸੀਂ ਦੇਖਣ ਦੀ ਜ਼ਿਆਦਾ ਹੋਏਗੀ। ਲਾਈਕ, ਸਟ੍ਰੀਕ, ਸੋਸ਼ਲ ਕੰਪੈਰੀਜ਼ਨ, ਹੈ ਨਾ, ਉਹਨਾਂ ਦੇ ਫੀਚਰ। ਸੋ ਉਹਦੇ ਵਿੱਚ ਗੱਲ ਇਹ ਆ ਕਿ ਜਿਹਦੀ ਰਾਜਕਰਨ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਗੱਲ ਇਹ ਸਾਰੀਆਂ ਜਿਹੜੀ ਕੰਪਨੀਜ਼ ਹੈਗੀਆਂ, ਸੋਸ਼ਲ ਮੀਡੀਆ ਚੱਲਦਾ ਹੀ ਅਟੈਂਸ਼ਨ ਇਕੋਨਮੀ ਦੇ ਉੱਤੇ ਆ। ਐਜ਼ ਅ ਮੈਟਰ ਆਫ ਫੈਕਟ ਸਾਰੀ ਐਡਵਰਟਾਈਜ਼ਮੈਂਟ ਹੀ ਅਟੈਂਸ਼ਨ ਇਕੋਨਮੀ ਦੇ ਉੱਤੇ ਚੱਲਦੀ ਆ। ਸੋ ਉਹਦੇ ਵਿੱਚ ਇਹ ਆ ਕਿ ਇਹਦੇ ਵਿੱਚ ਲੀਗੈਲਿਟੀ ਇਹਦੇ 'ਚ ਇੱਦਾਂ ਦੀ ਆਉਂਦੀ ਕਿ ਜਿਹੜੇ ਪ੍ਰੋਜੈਕਟ ਦੀ ਜਿਹੜੀ ਡਿਜ਼ਾਇਨ ਆ ਉਹ ਇਸ ਤਰੀਕੇ ਨਾਲ ਕੀਤੀ ਹੋਈ ਕਿ ਜੋ ਅਸੀਂ ਅਟੈਂਸ਼ਨ ਇਕੋਨਮੀ ਦਾ ਇੱਕ ਵੱਡਾ ਹਿੱਸਾ ਉਹਨੂੰ ਅਟੈਂਸ਼ਨ ਨੂੰ ਮੈਕਸੀਮਾਈਜ਼ ਕਰਨ ਦੇ ਲਈ ਇੱਕ ਤੁਹਾਡੀ ਬਿਹੇਵੀਅਰ ਸਾਈਕੋਲੋਜੀ ਨੂੰ ਵਰਤਦਾ। ਤੇ ਜੇ ਤਾਂ ਇਕੱਲੀ ਕੰਪਨੀ ਜਿੱਦਾਂ ਉਹ ਕਲੇਮ ਕਰਦੀ ਹੈ ਵੀ ਨਿਊਟਰਲ ਪਲੇਟਫਾਰਮ ਹੀ ਰਹਿੰਦੀ ਜਾਂ ਪ੍ਰੋਡਕਟ ਦੀ ਮੈਨੂਫੈਕਚਰ ਦੇ ਵਾਂਗ ਹੀ ਰਹਿੰਦੀ, ਤੇ ਉੱਥੋਂ ਤੇ ਗੱਲ ਜਿਹੜੀ ਉਹ ਕਿਤੇ ਅੱਗੇ ਪਹੁੰਚ ਗਈ ਆ, ਹੈ ਨਾ। ਤੇ ਆਮ ਤੌਰ ਦੇ ਉੱਤੇ ਇੱਕ ਗੱਲ ਇਹਦੇ ਵਿੱਚ ਹੋਰ ਵੀ ਚੀਜ਼ ਮੈਟਰ ਕਰਦੀ ਹੈ ਕਿ ਜਦੋਂ ਆਪਾਂ ਬੱਚਿਆਂ ਦੀ ਗੱਲ ਕਰਦੇ ਹਾਂ, ਪੰਜਾਬੀ ਰੇਡੀਓ ਯੂਐਸਏ ਦੇ ਸੰਦਰਭ ਦੇ ਵਿੱਚ ਆਪਾਂ, ਹੈ ਨਾ, ਗੱਲ ਕਰ ਰਹੇ ਹਾਂ, ਪੇਰੈਂਟਸ ਵੀ ਸਾਨੂੰ ਸੁਣ ਰਹੇ ਹੋਣਗੇ, ਟੀਨੇਜਰ ਵੀ ਸੁਣ ਰਹੇ ਹੋਣਗੇ, ਤੇ ਉਹਦੇ ਵਿੱਚ ਇੱਕ ਥੋੜ੍ਹੀ ਬਹੁਤੀ ਭਾਵੇਂ ਕਿ ਮਾਈਨਰ ਹੈਗੀ ਆ ਕੰਪੈਰੇਟਿਵਲੀ, ਹੋਰ ਇਹ ਹੈ ਕਿ ਪੇਰੈਂਟਸ ਦੀ ਵੀ ਰਿਸਪੋਂਸੀਬਿਲਿਟੀ ਹੈਗੀ ਆ ਵੀ ਬੱਚਿਆਂ ਨੂੰ ਫੋਨ, ਹੈ ਨਾ, ਕਿਹਨੇ ਦਿੱਤਾ, ਸਕਰੀਨ ਟਾਈਮ ਦੀ ਲਿਮਿਟ ਜਿਹੜੀਆਂ ਉਹਦੇ ਫੀਚਰ ਹੈਗੇ ਉਹ ਕਿਹਨੇ ਲਾਉਣੀਆਂ, ਬੱਚਿਆਂ ਦੇ ਨਾਲ ਸੋਸ਼ਲ ਮੀਡੀਆ ਬਾਰੇ ਗੱਲਬਾਤ, ਉਹਦੇ ਡਾਊਨ ਸਾਈਡ ਉਹਦੀ ਕਨਵਰਸੇਸ਼ਨ ਵੀ ਕਿਹਨੇ ਕਰਨੀ ਆ। ਇਹ ਤਾਂ ਸਾਰੇ ਠੀਕ ਆ, ਇਹ ਵੀ ਵੈਲਿਡ ਕੁਐਸਚਨ ਆ। ਮੈਂ ਜਿਹੜੀ ਗੱਲ ਕੀਤੀ ਵੀ ਇਹ ਸਾਰੀ ਚੀਜ਼ਾਂ ਜਿਹੜੀ ਉਹ ਮਾਈਨਰ ਆ ਕੰਪੈਰੇਟਿਵਲੀ,
ਪਰ ਹੂੰ। ਕੱਲੀ ਗੱਲ ਇੱਥੇ ਨਹੀਂ ਨਾ ਮੁੱਕਦੀ, ਗੱਲ ਇਹ ਕਿ ਇੱਕ ਆਮ ਪੇਰੈਂਟ ਆ, ਤੁਸੀਂ, ਮੈਂ, ਸਾਡੇ ਸਾਰਿਆਂ ਦੇ ਬੱਚੇ ਆ, ਸਾਡੇ ਕੋਲ ਕੰਪੈਰੇਟਿਵਲੀ ਇਕੱਲਿਆਂ ਦੇ ਕੋਲੇ ਇੰਨੀ ਕੁ ਪਾਵਰ ਨਹੀਂ ਹੈਗੀ ਵੀ ਆਪਾਂ ਮਲਟੀ ਬਿਲੀਅਨ ਡਾਲਰ ਟੈਕਨੋਲੋਜੀ ਦੇ ਪਲੇਟਫਾਰਮ ਨੂੰ ਆਪਾਂ ਚੈਲੰਜ ਕਰ ਸਕੀਏ। ਹੂੰ। ਪਲੇਟਫਾਰਮ ਦੇ ਕੋਲ ਬਿਲੀਅਨਸ ਆਫ ਡੇਟਾ, ਹਰ ਰੋਜ਼ ਦੀ ਉਹਨਾਂ ਕੋਲ ਇੰਟਰੈਕਸ਼ਨ ਦਾ ਡੇਟਾ ਹੁੰਦਾ। ਉਹਨਾਂ ਦੇ ਕੋਲ ਆਪਾਂ ਬਾਰ-ਬਾਰ ਗੱਲ ਕਰਦੇ ਨਾ ਕਿ ਬਿਹੇਵੀਅਰ ਸਾਇੰਟਿਸਟ, ਪੀਐਚਡੀ ਦੇ ਲੋਕ ਬੈਠੇ ਹੁੰਦੇ ਆ। ਇਸੇ ਕੱਲੀ ਕੰਮ ਲਈ। ਸੋਸ਼ਲ ਮੀਡੀਆ ਦੀ ਨਹੀਂ ਗੱਲ, ਬਾਕੀ ਵੀ ਮਾਰਕੀਟਿੰਗ ਦੇ ਵਿੱਚ ਜਿਨ੍ਹਾਂ ਦੀ ਤਨਖਾਹਾਂ ਮਿਲੀਅਨਸ ਆਫ ਹੁੰਦੀਆਂ ਵਾ। ਤੇ ਉਹਨਾਂ ਦੇ ਕੋਲ ਮਸ਼ੀਨ, ਹੁਣ ਤੇ ਏਆਈ ਦੇ ਕਰਕੇ ਮਸ਼ੀਨ ਲਰਨਿੰਗ ਮਾਡਲਸ ਹੈਗੇ ਆ, ਉਹਨਾਂ ਦੇ ਡਿਜ਼ਾਇਨਰ ਆ, ਤੇ ਲਗਾਤਾਰ ਉਹਨਾਂ ਦੀ ਰਾਉਂਡ ਦਾ ਕਲੌਕ ਐਕਸਪੈਰੀਮੈਂਟੇਸ਼ਨ ਜਿਹੜੀ ਚੱਲਦੀ ਰਹਿੰਦੀ, ਇੰਗੇਜਮੈਂਟ ਕਿੱਦਾਂ ਵਧਾਉਣੀ ਆ। ਨਾ ਉਹਨਾਂ ਦੇ ਜਿਹੜੇ ਇੰਟਰਨਲ ਫੀਚਰ, ਜੇ ਤੁਸੀਂ ਇਹਨਾਂ ਦੀ, ਮੈਂ ਮੈਟਾ ਦੀ ਇੱਕ ਵਾਰੀ ਨਾ, ਬਹੁਤ ਪੁਰਾਣੀ ਗੱਲ ਆ, 2017-18 ਦੀ, ਇਹਨਾਂ ਦੀ ਮੈਂ ਜਿਹੜੀ ਕੁਆਰਟਰਲੀ ਜਿਹੜੀ ਰਿਪੋਰਟ ਹੁੰਦੀ ਆ, ਆਲ ਹੂੰ। ਹੈਂਡਸ ਦੇ ਵਿੱਚ ਉਹ ਹੀ ਦੇਖਦਾ ਸੀ, ਤੇ ਉਹਨਾਂ ਦੇ ਜਿਹੜੇ ਮੈਟ੍ਰਿਕ ਹੁੰਦੇ ਆ ਸਕਸੈਸ ਦੇ, ਉਹ ਇਹ ਆ ਕਿ ਈਅਰ ਓਵਰ ਈਅਰ ਉਹਨਾਂ ਦੀ ਕਿੰਨੇ ਕੰਟੈਂਟ ਦੀ ਗਰੋਥ ਹੋਈ, ਰਾਈਟ? ਸੋ ਹੂੰ। ਉਹਨਾਂ ਦਾ ਸਕਸੈਸ ਪੈਰਾਮੀਟਰ ਆ, ਹੈਨਾ? KPIs ਦਾ ਵੀ ਨਾਂ ਜਿਹਨੂੰ ਦਿੱਤਾ ਜਾਂਦਾ। ਸੋ ਉਹਦੇ ਵਿੱਚ ਇਹ ਜਿਹੜੇ ਆਪਾਂ ਐਜ਼ ਅ ਰਿਸਪੋਂਸਿਬਿਲਿਟੀ ਆ, ਇਹ ਪੇਰੈਂਟਸ ਦੇ ਨਾਲ ਡਿਜ਼ਾਈਨ ਦੀ ਵੀ ਆ, ਤਾਂ ਕਰਕੇ ਮੈਂ ਗੱਲ ਕਰਦਾ ਸੀ, ਬੜੀ ਕੜਿੱਕੀ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਫਸੇ ਆ, ਕਿਉਂਕਿ ਐਕਸਪੈਰੀਮੈਂਟੇਸ਼ਨ ਸਾਡੇ ਸਾਹਮਣੇ ਆ। ਜਿਹੜਾ ਪਬਲਿਕ, ਸਾਡੇ ਜਿਹੜੇ ਅਟਾਰਨੀ ਜਨਰਲ ਸੀ, ਉਹਨਾਂ ਵੀ ਇਹ ਚੀਜ਼ ਸੋਸ਼ਲ ਮੀਡੀਆ ਬਾਰੇ ਦੱਸੀ ਆ, ਹੈ ਨਾ, ਹੂੰ, ਕਹੀ ਆ। ਹੂੰ। ਜਿਹੜੇ ਸੁਸਾਈਡ ਦੇ ਕੇਸਿਸ ਆ। ਇੰਸੀਡੈਂਟ ਵੀ ਸਾਡੇ ਸਾਹਮਣੇ, ਉਹ ਵੀ ਤਾਂ ਸਾਹਮਣੇ ਪ੍ਰੂਫ ਆ। ਉਹ ਤੋਂ ਬਾਅਦ ਕੰਪਨੀਜ਼ ਦੀ ਜਿਹੜੀ ਇੰਟਰਨਲ ਡਾਕੂਮੈਂਟੇਸ਼ਨ, ਉਹ ਵੀ ਸਾਹਮਣੇ ਆ। ਉਹਦੇ ਵਿੱਚੋਂ ਇੱਕ ਡੇਟਾ ਪੁਆਇੰਟ ਬਹੁਤ ਇੰਪੋਰਟੈਂਟ ਆ, ਉਹ ਇਹ ਹੈ ਕਿ $270 ਸੀ ਸ਼ਾਇਦ ਉਹਨਾਂ ਰੱਖਿਆ, ਵੀ ਕੋਈ ਇੱਕ ਟੀਨੇਜਰ ਕੁੜੀ ਜਿਹੜੀ ਆ ਇੰਸਟਾਗ੍ਰਾਮ ਦੇ ਉੱਤੇ ਆ ਜਾਂਦੀ ਆ, ਤੇ ਉਹਦਾ ਕੰਪਨੀ ਨੂੰ $270 ਥਰੂ ਆਊਟ ਦੀ ਲਾਈਫ ਦਾ ਫਾਇਦਾ ਹੁੰਦਾ। ਫਾਇਦਾ। ਸੋ ਇਹ ਕੁਛ ਜਿਹੜੀ ਚੀਜ਼ਾਂ, ਇਹ ਸਾਰਾ ਹੁਣ ਪਬਲਿਕ ਰੈਕੋਰਡ ਦੇ ਵਿੱਚ ਹੈਗੀਆਂ, ਤੇ ਪਰ ਗੱਲ ਇਹ ਕਿ ਰਿਸਪੋਂਸਿਬਿਲਿਟੀ 'ਚ ਸ਼ੇਅਰਡ ਆ। ਆਪਾਂ ਐਜ਼ ਅ ਪੇਰੈਂਟਸ ਘਰ ਵਿੱਚ ਕੀ ਕਰ ਸਕਦੇ, ਸਾਨੂੰ ਸੋਚਣ ਦੀ ਲੋੜ ਆ, ਹਨਾ, ਕਿ ਬੱਚੇ ਦਾ ਜਿਹੜਾ ਫੋਨ ਓਵਰਨਾਈਟ ਬੈਡਰੂਮ ਵਿੱਚ ਨਹੀਂ ਰਹਿਣਾ ਚਾਹੀਦਾ। ਫੈਮਿਲੀ ਦਾ ਮੇਬੀ ਚਾਰਜਿੰਗ ਏਰੀਆ ਕਾਮਨ ਬਣਾਇਆ ਜਾ ਸਕਦਾ। ਨਾਨ ਐਸੈਂਸ਼ੀਅਲ ਨੋਟੀਫਿਕੇਸ਼ਨਾਂ ਫੋਨ ਉੱਤੇ ਬੰਦ ਕੀਤੀਆਂ ਜਾ ਸਕਦੀਆਂ, ਹੂੰ। ਤੇ ਸੋਸ਼ਲ ਮੀਡੀਆ ਦੇ ਉੱਤੇ ਟਰੈਕਿੰਗ ਕੀਤੀ ਜਾ ਸਕਦੀ ਹੈ, ਹਨਾ, ਤੇ ਬੱਚੇ ਦੇ ਬਿਹੇਵੀਅਰ ਨੂੰ ਮੋਨੀਟਰ ਕੀਤਾ ਜਾ ਸਕਦਾ। ਬੱਚਾ ਰਿਲੈਕਸਡ ਆ, ਐਂਗਸ਼ੀਅਸ ਆ, ਆਪਣੀ ਜ਼ਿੰਦਗੀ ਨੂੰ ਦੂਜਿਆਂ ਨਾਲ ਕੰਪੇਅਰ ਨਹੀਂ ਲਗਾਤਾਰ ਕਰ ਰਿਹਾ। ਸਾਰੀਆਂ ਚੀਜ਼ਾਂ ਜਿਹੜੀਆਂ ਕਨਵਰਸੇਸ਼ਨ ਦੇ ਵਿੱਚ ਆਉਂਦੀਆਂ, ਤੇ ਡਿਜੀਟਲ ਲਿਟਰੇਸੀ, ਹੋਰ ਵੀ ਕਈ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ, ਤੇ ਅੱਛਾ, ਹੁਣ ਇੱਥੇ ਇਹਦੇ ਵਿੱਚ ਹੁਣ ਜਿਹੜੀ ਫਲੋਕ ਕੰਪਨੀ ਆ ਨਾ, ਉਹਦਾ ਬਹੁਤ ਰੌਲਾ ਪੈ ਰਿਹਾ। ਜੀ। ਸਰਵੇਲੈਂਸ ਨੂੰ ਲੈ ਕੇ। ਸੋਸ਼ਲ ਮੀਡੀਆ ਆਲਰੇਡੀ ਇੱਕ ਪਾਰਟ ਹੈਗਾ ਹੀ ਆ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਲੋਕਾਂ ਦੀ ਸਰਵੇਲੈਂਸ ਕਰਨ ਦੀ ਵੀ ਜਿਹੜੀ ਉਹ ਗੱਲ ਆ, ਤੇ ਲੋਕ ਖਾਸੇ ਨਿਰਾਸ਼ ਤੇ ਨਾਰਾਜ਼ ਨੇ। ਫਲੋਕ ਵਰਗੀ ਜਿਹੜੀ ਕੰਪਨੀ ਆ, ਫਲੋਕ ਉਹੀ ਆ ਕੰਪਨੀ ਜਿਨ੍ਹਾਂ ਦੇ ਇੰਟਰਸੈਕਸ਼ਨਾਂ ਤੇ ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਕੈਮਰੇ ਕੈਮਰੇ ਲਾਏ ਆ। ਕੈਮਰੇ ਜਿਹੜੇ ਉਹ ਲੱਗ ਰਹੇ ਆ। ਸ਼ੁਰੂਆਤੀ ਦੌਰ 'ਚ ਉਹਨਾਂ ਨੇ ਉਸ ਦੀ ਕੋਈ ਨੈਸ਼ਨਲ ਸਿਕਿਉਰਿਟੀ ਐਡਵਾਂਟੇਜ ਦਿਖਾ ਦੇਣੀ ਆ, ਫਿਰ ਹਰ ਥਾਂ ਦੇ ਉੱਤੇ ਹਰ ਜਗ੍ਹਾ ਲੱਗ ਜਾਣਾ ਆ। ਬੜੇ ਲੋਕ ਉਹ ਕੈਮਰੇ ਭੰਨ ਰਹੇ ਆ, ਕਈਆਂ ਦੇ ਉੱਤੇ ਹੁਣ ਕੇਸ ਜਿਹੜੇ ਉਹ ਚੱਲ ਰਹੇ ਆ। ਉਹਨਾਂ ਦਾ ਇਹ ਦਾਅਵਾ ਆ ਵੀ ਜਿਹੜੀ ਸਰਵੇਲੈਂਸ ਆ ਉਹ ਤੁਸੀਂ ਕਰ ਨਹੀਂ ਸਕਦੇ। ਹੁਣ ਅਦਾਲਤਾਂ 'ਚ ਵਿੱਚ ਦੇਖੋ ਕਿਵੇਂ ਜਿਹੜਾ ਹੋਣਾ ਆ, ਪਰ ਰੈਜ਼ਿਸਟ ਕਰਨਾ ਚਾਹੀਦਾ ਹੈ। ਇੰਨੀ ਜ਼ਿਆਦਾ ਇਨਫੋਰਮੇਸ਼ਨ, ਇੰਨਾ ਸਾਰੀਆਂ ਚੀਜ਼ਾਂ ਜੋ ਇਸ ਟਾਈਮ ਇਹ ਕੰਪਨੀਆਂ ਡਾਟਾ ਦੇ ਨਾਮ ਦੇ ਉੱਤੇ ਇਕੱਠੀਆਂ ਕਰ ਰਹੀਆਂ, ਤੇ ਜੋ ਤੁਹਾਡੇ ਚੀਜ਼ਾਂ ਦੇ ਉਲਟ ਜਿਹੜੀਆਂ ਉਹ ਵਰਤ ਹੋਣੀਆਂ ਆ, ਉਹਨਾਂ ਨੇ ਦਿਖਾਉਣਾ ਇਹੀ ਹੈ ਹਰਵਿੰਦਰ, ਵੀ ਨਹੀਂ ਜੀ ਅਸੀਂ ਤਾਂ ਕ੍ਰਾਈਮ ਨੂੰ ਰੋਕਣ ਦੇ ਲਈ ਇਹ ਸਾਰਾ ਕਰ ਰਹੇ ਹਾਂ, ਪਰ ਇਵੈਂਚੁਅਲੀ ਕਿਸੇ ਨੂੰ ਉਹਨਾਂ ਨੇ ਲੁਕਿਆ ਨਹੀਂ ਰਹਿਣ ਦੇਣਾ। ਜਦ ਕਿ ਪ੍ਰਾਈਵੇਟ ਲਾਈਫ ਇੱਕ ਸਿਟੀਜ਼ਨ ਦੀ ਉਹ ਹੋਣੀ ਚਾਹੀਦੀ ਆ, ਹਰ ਇਨਸਾਨ ਦੀ ਜਿਹੜੀ ਉਹ ਹੋਣੀ ਚਾਹੀਦੀ ਆ। ਹਰ ਇੱਕ ਚੀਜ਼ ਪਬਲਿਕ ਨਹੀਂ ਹੋਣੀ ਚਾਹੀਦੀ, ਪਰ ਇਹ ਹਰ ਜਗ੍ਹਾ ਅੱਖ ਰੱਖਣ ਦੀ ਕੋਸ਼ਿਸ਼ ਦੇ ਵਿੱਚ ਆ। ਹਾਂਜੀ, ਇਹ 'ਚ ਕੋਈ ਦੋ ਰਾਵਾਂ ਨਹੀਂ। ਜਦੋਂ ਸਟੇਟਸ ਜਿਹੜੀਆਂ ਸੈਂਟਰਲਾਈਜ਼ਡ ਸਟੇਟਸ ਬਣਦੀਆਂ, ਸਰਵੇਲੈਂਸ ਜਿਹੜੀ ਆ ਵੱਧਦੀ ਆ। ਤਾਂ ਹੀ ਤਾਂ ਤੇ ਦੇਖੋ ਆਪਣੇ ਹੁਣ ਕਹਿ ਰਹੇ ਆ, ਵਾਈਟ ਹਾਊਸ ਨੇ ਵੀ ਕਿਹਾ ਵੀ ਜਿਹੜਾ ਵੀ ਕੋਈ ਮਾਡਲ ਆਊਗਾ AI ਤਾਂ ਪਹਿਲਾਂ ਸਰਕਾਰ ਨੂੰ ਦਿਖਾਓ, ਫਿਰ ਅੱਗੇ ਰਿਲੀਜ਼ ਕਰਾਂਗੇ। ਹਾਂਜੀ। ਯਾ। ਸੋ ਰਾਜਕਰਨ, ਆਪਾਂ ਸੋਸ਼ਲ ਮੀਡੀਆ ਦੇ, ਹੈ ਨਾ, ਅਖੀਰਲੇ 2 ਅੱਖਰ ਹੋਰ ਬੋਲੀਏ, ਤੇ ਉਹ ਇਹ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਨਾ, ਆਪਣੇ ਜਿਹੜੇ ਲੋਕ ਆ, ਇਹ ਚੀਜ਼ ਆਪਾਂ ਨੂੰ ਸਮਝਣ ਵਾਲੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਆਊਟਰੀਚ ਚੀਜ਼ਾਂ ਦੀ ਲੈ ਕੇ ਜਿਹੜੇ ਫੀਅਰ ਆ, ਡਰ, ਹੈ ਨਾ, ਵੀ ਆਪਾਂ ਜਿੱਦਾਂ ਆਪਣੇ ਪੁਰਾਣੇ ਅਕਾਲੀਆਂ ਦੇ ਵਿੱਚ ਹੁੰਦਾ ਸੀ ਨਾ, ਪੰਥ ਖਤਰੇ ਵਿੱਚ ਆ, ਜਾਂ ਹਿੰਦੂ ਖਤਰੇ 'ਚ ਆ ਇੰਡੀਆ ਦੇ ਵਿੱਚ। ਅੱਜ ਮੈਂ ਹੂੰ। ਪ੍ਰੈਜ਼ੀਡੈਂਟ, ਆਈ ਥਿੰਕ ਵੀਕਐਂਡ ਦੇ ਉੱਤੇ ਉਹਨਾਂ ਦੀ ਪੋਸਟ ਸੀ, ਜਿਹੜੇ ਮਿਡ ਵੈਸਟ ਤੋਂ ਇੱਕ ਮੁਸਲਿਮ ਕਾਂਗਰਸਮੈਨ ਅਲ ਡਾਕਟਰ ਸਈਦ। ਅਲ ਸਈਦ, ਹੈ ਨਾ, ਵੀ ਇਹਨੇ ਵੀ ਤੁਹਾਡਾ ਸਭ ਕੁਝ ਲੈ ਜਾਣਾ ਜੇ। ਪਿਛਲੀ ਮੋਦੀ ਹੁਣੀ ਵੀ ਟਰੰਪ ਵਾਂਗੂ ਪਿਛਲੀ ਜਿਹੜੀ ਇਲੈਕਸ਼ਨ ਸੀ, ਉਹਦੇ ਵਿੱਚ ਕਹਿੰਦੇ ਸੀ ਨਾ, ਮੁਸਲਮਾਨਾਂ ਨੇ ਤੁਹਾਡੇ ਘਰ ਦੇ ਗਹਿਣੇ ਲੈ ਜਾਣੇ ਆ ਹੂੰ, ਹੂੰ, ਇਹਨਾਂ ਹੂੰ। ਦੇ। ਤੇ ਬਾਅਦ 'ਚ ਆਪ ਹੀ ਇਹਨੇ ਰੋਕਤਾ ਸੀ, ਭਰਾਵਾ ਸੋਨਾ ਨਾ ਖਰੀਦਿਓ।
ਹਾਂਜੀ, ਹਾਂਜੀ। ਚਲੋ ਜੋ ਵੀ ਆ, ਪਰ ਕਹਿਣ ਦਾ ਮਤਲਬ ਵੀ ਸੋਸ਼ਲ ਮੀਡੀਆ ਦੇ ਉੱਤੇ ਆਊਟਰੇਜ ਹੋ ਗਈ, ਡਰ ਪੈਦਾ ਕਰਨਾ, ਕੰਟਰੋਵਰਸੀ, ਪੁੱਠੀ ਜਿਹੀ ਗੱਲ ਕਰਨੀ ਤੇ ਜਿਹੜਾ ਸੋਸ਼ਲ ਹੂੰ, ਕੰਪੈਰੀਜ਼ਨ ਆ ਨਾ, ਉਹ ਅਟੈਂਸ਼ਨ ਨੂੰ ਲਗਾਤਾਰ ਹੋਲਡ ਕਰਦੇ ਸੋ ਜਿਹੜੀਆਂ ਵੀ ਪੋਸਟ ਤੁਸੀਂ ਦੇਖਦੇ ਹੋ ਅੱਜ-ਕੱਲ੍ਹ ਅਮਰੀਕਾ, ਕੈਨੇਡਾ, ਵੈਸਟ ਦੇ ਵਿੱਚ ਇਨ ਜਨਰਲ ਐਂਟੀ ਇਮੀਗ੍ਰੈਂਟ ਮਾਹੌਲ ਬਹੁਤ ਬਣਿਆ ਹੋਇਆ। ਹੂੰ, 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 ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਆਊਟਰੀਚ ਤੇ ਫੀਅਰ, ਕੰਟਰੋਵਰਸੀ ਹੈ ਨਾ, ਸਾਰੀ ਸੋਸ਼ਲ ਕੰਪੈਰੀਜ਼ਨ, ਇਹ 4 ਚੀਜ਼ਾਂ ਦੀ ਆਪਾਂ ਗੱਲ ਕਰਦੇ, ਅਟੈਂਸ਼ਨ ਨੂੰ ਹੋਲਡ ਕਰਦੇ ਤਾਂ ਪੋਸਟ ਜਿਹੜੀਆਂ ਬਹੁਤ ਜ਼ਿਆਦਾ ਹੋਣਗੀਆਂ। ਕੋਈ ਪੋਜ਼ਿਟਿਵ ਗੱਲ ਕਰਦਾ ਹੋਊ ਸੋਸ਼ਲ ਮੀਡੀਆ ਦੇ ਉੱਤੇ ਤੇ ਉਹਨੂੰ ਬਹੁਤ ਜ਼ਿਆਦਾ ਲਾਈਕ ਐਂਡ ਸ਼ੇਅਰ ਨਹੀਂ ਹੋਣਗੇ। ਜੇ ਕੋਈ ਕੰਟਰੋਵਰਸੀ ਵਾਲੀ ਗੱਲ ਕਰਦਾ ਹੋਊਗਾ ਤੇ ਉਹਦੇ ਬਹੁਤ ਜ਼ਿਆਦਾ ਲਾਈਕ ਐਂਡ ਸ਼ੇਅਰ ਹੋਣਗੇ। ਪਰ ਇਹ ਆ ਵੀ ਇਹਦੇ ਵਿੱਚ ਆਪਾਂ ਨੂੰ ਕੁਛ ਧਿਆਨ ਦੇਣ ਦੀ ਲੋੜ ਆ ਵੀ ਬਹੁਤ ਜ਼ਿਆਦਾ ਜਿਹੜਾ ਸਮਾਂ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਨਾ ਵੇਸਟ ਕਰੀਏ। ਪਰਮਾਤਮਾ ਨੇ ਹਰ ਇੱਕ ਬੰਦੇ ਨੂੰ ਇੱਕ ਚੀਜ਼ ਦਿੱਤੀ ਹੈ ਜਿਹੜੀ ਲਗਾਤਾਰ ਘਟ ਰਹੀ ਆ, ਉਹ ਹੈਗਾ ਤੁਹਾਡਾ ਸਮਾਂ। ਹੂੰ, 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 ਸੋ ਹੂੰ, ਬੱਚਿਆਂ ਲਈ ਵੀ ਛੋਟੇ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਹੁੰਦਾ ਚੀਜ਼ਾਂ ਦਾ, ਹੌਲੀ-ਹੌਲੀ ਲਰਨ ਕਰਦੇ ਆ, ਪਰ ਪੇਰੈਂਟਸ ਜਿਹੜੇ ਆ, ਉਹਨਾਂ ਨੂੰ ਵੀ ਬੱਚਿਆਂ ਨੂੰ ਥੋੜ੍ਹਾ ਜਿਹਾ ਮੈਨੇਜ ਕਰਨਾ ਚਾਹੀਦਾ ਹੈ। ਆਪਾਂ ਕੰਪਨੀਜ਼ ਦਾ ਜਿਹੜੇ ਤਰੀਕੇ ਦੇ ਨਾਲ ਕੰਪਨੀਜ਼ ਚੱਲ ਰਹੀਆਂ, ਉਹ ਆਪਾਂ ਟਰਾਇਲ ਦੇ ਉੱਤੋਂ ਹੋਰ ਨਾ ਕੁਝ ਹੋਏ ਤੇ ਇਹ ਚੀਜ਼ ਤਾਂ ਆਪਾਂ ਨੂੰ ਸਿੱਖਣ ਨੂੰ ਮਿਲ ਹੀ ਗਈ ਹੈ ਵੀ ਕੰਪਨੀ ਦੇ ਸਫੀਸ਼ੀਐਂਟ ਡਿਫੈਂਸ ਮੈਕੈਨਿਜ਼ਮ ਦੇ ਉੱਤੇ ਆਪਾਂ ਨਹੀਂ ਰਹਿ ਸਕਦੇ ਐਜ਼ ਅ ਪੇਰੈਂਟ। ਹੂੰ, ਬਿਲਕੁਲ, ਸੋ ਬਿਲਕੁਲ। ਆਉਣ ਵਾਲੇ ਟਾਈਮ ਦੇ ਵਿੱਚ ਵੇਖੋ ਕਿੱਦਾਂ ਗੱਲ ਬਣਦੀ, ਪਰ ਇਹ ਟਰਾਇਲ ਇਹ ਤੈਅ ਕਰ ਸਕਦਾ ਵੀ ਜਿਹੜਾ ਉਹਨਾਂ ਦਾ ਐਡਿਕਟਿਵ ਡਿਜ਼ਾਇਨ ਆ ਤੇ ਬੱਚਿਆਂ ਦਾ ਡੇਟਾ ਵਾ, ਉਹ ਪਲੈਟਫਾਰਮ ਦੀ ਰਿਸਪੋਂਸਿਬਿਲਿਟੀ ਹੈ ਜਾਂ ਨਹੀਂ ਹੈ, ਤੇ ਉਹ ਕਿੰਨੀ ਦੂਰ ਤੱਕ ਜਾਂਦੀ ਆ। ਇਹ ਕੁਛ ਚੀਜ਼ਾਂ ਜਿਹੜੀਆਂ ਆਪਾਂ ਟਰਾਇਲ 'ਚ ਆਉਣ ਵਾਲੇ ਟਾਈਮ 'ਚ ਮਿਲਣਗੀਆਂ। ਪਤਾ ਜੀ। ਜੀ।